ਸੋ ਇਸੇ ਤਰ੍ਹਾਂ ਜੇ ਆਪਾਂ ਜਿਹੜਾ ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਦੀ ਗੱਲ ਕਰਦੇ ਜਾਈਏ, ਉਹ ਡੀ ਡੇ ਜਿਹੜਾ ਮੈਮੋਰੀਅਲ ਆ ਉਹਦੇ ਵਿੱਚ ਹਾਜ਼ਰ ਹੋਏ, ਪਰ ਪਹਿਲੇ ਹੀ ਛੱਡ ਕੇ ਚੱਲ ਗਏ। ਹੁਣ ਉਹਨਾਂ ਦਾ ਜਿਹੜਾ ਕਾਫੀ ਵਿਰੋਧ ਹੋ ਰਿਹਾ ਵੀ ਭਾਈ ਇੰਨੇ ਲੋਕਾਂ ਨੇ ਉਹਦੇ ਸ਼ਹੀਦੀਆਂ ਦਿੱਤੀਆਂ ਵੀ ਇਹ ਜਿਹੜਾ ਪ੍ਰਾਈਮ ਮਿਨਿਸਟਰ ਹੈ ਇਹਨੂੰ ਤਾਂ ਕੋਈ ਫਿਕਰ ਹੀ ਨਹੀਂ ਹੈ। ਕਹਿੰਦੇ ਵੀ ਆਲਰੇਡੀ ਇੰਨਾ ਅਨਪੋਪੂਲਰ ਹੈਗਾ ਰਿਸ਼ੀ ਸੁਨਾਕ, ਉਹ ਕੈਂਪੇਨ ਕਰਨ ਜਿਹੜਾ ਚਲਾ ਗਿਆ ਤੇ ਬਹੁਤ ਘੱਟ ਸਮਾਂ ਜਿਹੜਾ ਆ ਉਹ ਉੱਥੇ ਰਿਹਾ। ਰਿਸ਼ੀ ਸੁਨਾਕ ਇਸ ਵੇਲੇ ਕਾਫੀ ਜ਼ਿਆਦਾ ਜਿਹੜਾ ਉਹਦਾ ਕ੍ਰਿਟਿਸਿਜ਼ਮ ਵੀ ਹੋ ਰਿਹਾ ਵੀ ਉਹਦੀ ਵਾਈਫ ਨੇ ਟੈਕਸ ਫਾਈਲ ਕਰਨ ਦੇ ਵਿੱਚ, ਟੈਕਸ ਕਲੇਮ ਕਰਨ ਦੇ ਵਿੱਚ ਹੇਰਾਫੇਰੀ ਵੀ ਕੀਤੀ ਹੈਗੀ ਆ। ਉਹ ਵੀ ਜਿਹੜਾ ਕਾਫੀ ਵੱਡਾ ਇਸ਼ੂ ਚੱਲ ਰਿਹਾ ਹੈਗਾ। ਦੂਸਰੇ ਪਾਸੇ ਜਿਹੜੇ ਇੰਗਲੈਂਡ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਵਸਦੇ ਆ। ਰਿਸ਼ੀ ਸੁਨਾਕ ਨੇ ਜਿਹੜਾ ਸਿੱਖਾਂ ਦੇ ਅਗੇਂਸਟ ਹੀ ਸਟੈਂਡ ਲਿਆ ਹੈਗਾ। 5 ਆਈਜ਼ ਜਿਹੜੀ ਇੰਟੈਲੀਜੈਂਸ ਅਲਾਈਅੰਸ ਆ, ਜੀ ਉਹਦੇ ਵਿੱਚ ਯੂਕੇ, ਯੂਐਸ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆ। ਇਹ ਸਾਰੇ ਮੁਲਕ ਰਲ ਕੇ ਸਾਡੀ ਜਿਹੜੀ ਸੇਫਟੀ ਆ, ਜਿੰਨੇ ਵੀ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਆ, ਉਹ ਉਸ ਨੂੰ ਟੇਕ ਕੇਅਰ ਕਰਦੇ ਹੈਗੇ ਆ। ਜਿਹੜੇ ਹੁਣ ਰਿਸ਼ੀ ਸੁਨਾਕ ਨੇ ਐਕਸ਼ਨ ਲਿਆ ਜਿਹੜੀ ਡੀ ਦੇ ਉੱਤੇ, ਉਹਦਾ ਜਿਹੜਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਖਾਸ ਕਰਕੇ ਜਿਹੜੇ ਸਿੱਖ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ ਹਿੱਸਾ ਲਿਆ ਤੇ ਅੱਜ ਦੇ ਜਿਹੜੇ ਸਿੱਖ ਆ ਯੂਕੇ ਦੇ ਵਿੱਚ ਵੀ ਉਹ ਆਪਣੇ ਸਿਵਲ ਲਿਬਰਟੀ ਲਈ ਹਜੇ ਵੀ ਫਾਈਟ ਕਰ ਰਹੇ ਹੈਗੇ ਆ। ਸੋ ਯੂਕੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ, ਉਹ ਤਾਂ ਕੇਅਰ ਹੀ ਨਹੀਂ ਕਰ ਰਿਹਾ ਹੈਗਾ ਵੈਟਰਨਸ ਦੀ, ਜਾਂ ਕੀ ਉਹਨਾਂ ਨੇ ਉਸ ਮੁਲਕ ਦੇ ਲਈ ਕੀਤਾ, ਵੀ ਉਹਦੀ ਪ੍ਰਾਇੋਰਟੀ ਕੀ ਹੈਗੀ ਆ। ਸੋ ਇਹ ਜਿਹੜੇ ਬਾਹਰ ਵਾਸਤੇ ਜਿੰਨੇ ਵੀ ਪੰਜਾਬੀ ਹੈਗੇ ਆ, ਆਪਾਂ ਚਾਹੇ ਉਹ ਯੂਕੇ 'ਚ ਆ, USA 'ਚ ਆ, ਕੈਨੇਡਾ ਦੇ ਵਿੱਚ ਆ, ਜਿੱਥੇ ਵੀ ਇਹ ਜਿਹੜੀਆਂ 5 ਆਈਜ਼ ਵਾਲੀਆਂ ਪੰਜੇ ਮੁਲਕ ਆ, ਆਪਣੇ ਆਪਣੇ ਲੀਡਰਾਂ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਭਾਈ ਜਿਹੜੇ ਇਦਾਂ ਦੇ ਮੁਲਕਾਂ ਦੇ ਜਿਹੜੇ ਲੀਡਰ ਹੈਗੇ ਆ, ਉਹ ਆਪਣੇ ਜਿਹੜੇ ਫਰੀडम ਫਾਈਟਰ ਆ, ਆਪਣੇ ਜਿਹੜੇ ਵੈਟਰਨਸ ਆ, ਉਹਨਾਂ ਦੀ ਜੇ ਉਹ ਰਿਸਪੈਕਟ ਹੀ ਨਹੀਂ ਰੱਖਦੇ ਹੈਗੇ, ਤੇ ਤੁਸੀਂ ਉਦਾਂ ਦੇ ਲੀਡਰ ਨੂੰ ਚੁਣ ਕੇ ਕੀ ਕਰਨਾ, ਉਹਨਾਂ ਦੇ ਉੱਤੇ ਤੁਸੀਂ ਕਿੰਨਾ ਕੁ ਜਿਹੜਾ ਆ ਯਕੀਨ ਕਰ ਸਕਦੇ ਹੋ। ਸੋ ਇੰਗਲੈਂਡ ਦੇ ਵਿੱਚ ਕਾਫੀ ਜ਼ਿਆਦਾ ਅੱਜ ਜੇ ਇੰਗਲੈਂਡ ਦੇ ਜਿੰਨੇ ਵੀ ਪੇਪਰ ਦੇਖ ਲਓ, ਉਹਦੇ ਵਿੱਚ ਰਿਸ਼ੀ ਸੁਨਾਕ ਦਾ ਚੰਗਾ ਜਲੂਸ ਕੱਢਿਆ ਗਿਆ ਆ ਵੀ ਇਹ ਦੇਖ ਲਓ ਵੀ ਇਹਦੇ ਹਾਲ ਕੀ ਆ, ਵੀ ਪ੍ਰਾਈਮ ਮਿਨਿਸਟਰ ਜੋ ਆ ਬਹੁਤ ਘੱਟ ਸਮਾਂ ਉੱਥੇ ਠਹਿਰਿਆ ਤੇ ਇਸ ਨੇ ਆਪਣੀ ਜਿਹੜੀ ਇਲੈਕਸ਼ਨ ਆ ਉਸ ਦੀ ਕੈਂਪੇਨ ਕਰਨ ਨੂੰ ਜਿਹੜੀ ਆ ਪਹਿਲ ਦਿੱਤੀ ਹੈਗੀ। ਬਿਲਕੁਲ। ਸੋ ਦੇਖੋ, ਮੇਨ ਸੀਗੇ ਅਮਰੀਕਾ, ਯੂਕੇ, ਅਲਾਈਡ ਫੋਰਸਿਸ ਜਿਹਨਾਂ ਨੂੰ ਆਖਦੇ ਆ, ਤੇ ਆਪ ਹੀ ਇਹਨੇ ਸਨੈਪ ਇਲੈਕਸ਼ਨਾਂ ਜਿਹੜੀਆਂ ਉਹ ਜੁਲਾਈ 4 ਨੂੰ ਉੱਥੇ ਘੋਸ਼ਿਤ ਕੀਤੀਆਂ ਆ, ਤੇ ਏਡੀ ਵੱਡੇ ਇੰਪੋਰਟੈਂਟ ਦਿਨ ਨੂੰ ਜਿਹੜਾ ਉਹ ਛੱਡ ਕੇ ਵਿੱਚੋਂ ਚਲੇ ਜਾਣ ਦੇ ਉੱਤੇ ਪੂਰੀ ਤੋਏ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪੈ ਰਿਹਾ ਆ। ਇੱਥੋਂ ਕਹਿੰਦੇ ਵੀ ਸਮਹਾਓ ਕਲੀਅਰ ਹੁੰਦਾ ਆ ਵੀ ਇਹਨਾਂ ਬੰਦਿਆਂ ਨੂੰ ਸਿਰਫ ਤੇ ਸਿਰਫ ਆਪਣੀ ਜਿਹੜੀ ਸਿਆਸਤ ਦੇ ਨਾਲ ਹੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ, ਸਿਰਫ ਤੋਂ ਸਿਰਫ ਉਹਨਾਂ ਦੀ ਸਿਆਸਤ ਚਮਕਦੀ ਰਹੇ। ਸੋ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਦੇ ਬੇਟੇ ਹੰਟਰ ਬਾਈਡਨ ਦਾ ਜਿਹੜਾ ਫੈਡਰਲ ਗਨ ਟ੍ਰਾਇਲ ਆ, ਉਸ ਦਾ 5ਵਾਂ ਦਿਨ ਜਿਹੜਾ ਉਹ ਹੋਇਆ ਆ। ਕਹਿੰਦੇ ਪ੍ਰੋਸੀਕਿਊਟਰਸ ਨੇ ਆਪਣੀ ਜਿਹੜਾ ਆ ਜੋ ਸਾਰਾ ਕੁਝ ਕਹਿਣਾ ਸੀ ਉਸ ਨੂੰ ਪੇਸ਼ ਕਰ ਦਿੱਤਾ ਆ। ਡਿਫੈਂਸ ਦੇ ਦੁਆਰਾ ਜਿਹੜੇ ਹੰਟਰ ਬਾਈਡਨ ਦੀ ਜਿਹੜੀ ਬੇਟੀ ਆ ਨਾਓਮੀ ਬਾਈਡਨ, ਉਸ ਨੂੰ ਸਟੈਂਡ ਦੇ ਉੱਤੇ ਜਿਹੜਾ ਉਹ ਬੁਲਾਇਆ ਗਿਆ ਹੈਗਾ ਆ ਵਿਲਮਿੰਗਟਨ, ਡੈਲਾਵੇਅਰ ਦੇ ਵਿੱਚ। ਤੇ ਗਨ ਸਟੋਰ ਦਾ ਜਿਹੜਾ ਓਨਰ, ਜਿੱਥੋਂ ਹੰਟਰ ਬਾਈਡਨ ਨੇ ਇਹ ਵੈਪਨ ਬਾਏ ਕੀਤੀ ਸੀ, ਉਹ ਵੀ ਆਲਰੇਡੀ ਟੈਸਟੀਫਾਈ ਕਰਕੇ ਜਾ ਚੁੱਕਾ ਹੈ। ਪ੍ਰੋਸੀਕਿਊਟਰਸ ਨੇ ਆਪਣਾ ਕੇਸ ਜਿਹੜਾ ਉਹ ਰੈਸਟ ਕਰ ਦਿੱਤਾ ਆ। ਕਈ ਦਿਨ ਤੱਕ ਜਿਹੜਾ ਐਵੀਡੈਂਸ ਆ ਉਸ ਦੇ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਵੀ ਹੰਟਰ ਬਾਈਡਨ ਕਿਸ ਤਰੀਕੇ ਦੇ ਨਾਲ ਕ੍ਰੈਕ ਕੋਕੇਨ ਦਾ ਅਡਿਕਟ ਸੀਗਾ। ਜਦੋਂ 2018 ਦੇ ਵਿੱਚ ਇਸਨੇ ਜਿਹੜੀ ਗਨ ਪਰਚੇਜ਼ ਕੀਤੀ ਸੀਗੀ, ਇਹਨੇ ਕਈ ਵਾਰੀ ਕਈ ਜਿਹੜੀਆਂ ਔਰਤਾਂ ਨੂੰ ਵੀ ਜਿਹੜਾ ਉਹ ਕਾਲ ਕਰਕੇ ਜਿਹੜਾ ਉਹ ਬੁਲਾਇਆ ਗਿਆ, ਦੱਸਿਆ ਗਿਆ ਵੀ ਕਿਸ ਤਰੀਕੇ ਦੇ ਨਾਲ ਉਹ ਅਡਿਕਟਡ ਸੀਗਾ ਉਸ ਟਾਈਮ ਦੇ ਉੱਤੇ। ਇਹ ਪਹਿਲੀ ਵਾਰੀ ਹੋ ਰਿਹਾ ਵੀ ਸਿਟਿੰਗ US ਪ੍ਰੈਜ਼ੀਡੈਂਟ ਦਾ ਜਿਹੜਾ ਨਿਆਣਾ ਆ ਕੋਈ, ਉਹ ਟਰਾਇਲ ਦੇ ਉੱਤੇ ਚੱਲ ਰਿਹਾ ਹੋਵੇ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹ ਕਹਿੰਦੇ ਵੀ ਜੇ ਉਹ ਗਿਲਟੀ ਪਾਇਆ ਜਾਂਦਾ ਆ ਤਾਂ ਉਹ ਆਪਣੇ ਮੁੰਡੇ ਨੂੰ ਮਾਫ ਨਹੀਂ ਜਿਹੜਾ ਉਹ ਕਰੇਗਾ, ਜੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਜਾਂ ਅਦਾਲਤ ਉਸ ਨੂੰ ਦੋਸ਼ੀ ਪਾਉਂਦੀ ਆ, ਦੋਸ਼ੀ ਕਰਾਰ ਦਿੰਦੀ ਆ। ਦੂਜੇ ਪਾਸੇ ਉਹ ਵੀ ਪਹਿਲੀ ਵਾਰੀ ਹੋਇਆ ਵੀ ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਕ੍ਰਿਮੀਨਲ ਕੇਸ ਦੇ ਵਿੱਚ, ਫੈਲਨੀਜ਼ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤੇ ਉਹ ਵੀ ਰਾਸ਼ਟਰਪਤੀ ਨੇ ਜਿਹੜੇ ਕਈਆਂ ਨੂੰ ਆਲਰੇਡੀ
ਇਹ ਕਹਿ ਰਹੇ ਆ ਵੀ ਅਸੀਂ 6 ਜਨਵਰੀ ਵਾਲਿਆਂ ਨੂੰ ਮੈਂ ਮਾਫ ਕਰ ਦੇਣਾ ਆ ਜਿੱਦਾਂ ਹੀ ਮੈਂ ਦੁਬਾਰਾ ਰਾਸ਼ਟਰਪਤੀ ਜੇ ਬਣਦਾ ਆ। ਤੇ ਕੱਲ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਗੱਲ ਕਰਕੇ ਇੱਕ ਵਾਰੀ ਫਿਰ ਨਵਾਂ ਰੌਲਾ ਵਿਵਾਦ ਜਿਹੜਾ ਉਹ ਛੇੜ ਦਿੱਤਾ। ਕਹਿੰਦੇ ਵੀ ਜਿੱਦਾਂ ਮੈਨੂੰ ਪ੍ਰੋਸੀਕਿਊਟ ਕੀਤਾ ਹੈ ਤੇ ਇਹ ਵੀ ਹੋ ਸਕਦਾ ਵੀ ਅਗਲੀ ਵਾਰ ਜਦੋਂ ਕੋਈ ਹੋਰ ਰਾਸ਼ਟਰਪਤੀ ਆਉਂਦਾ ਆ ਤਾਂ ਇਹਨਾਂ ਨੂੰ ਵੀ ਇਸੇ ਤਰੀਕੇ ਦੀਆਂ ਕੇਸਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਹੈ। ਹੰਟਰ ਬਾਈਡਨ ਦੇ ਅਟਰਨੀ ਜਿਹੜੇ ਆ ਉਹ ਇਕਵਿਟਲ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ ਤੇ ਹੁਣ ਡਿਫੈਂਸ ਕਹਿੰਦੇ ਵੀ ਆਪਣੇ ਜਿਹੜੇ ਵਿਟਨੈਸਿਸ ਆ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਰਿਹਾ ਆ। ਪ੍ਰੋਸੀਕਿਊਸ਼ਨ ਨੇ ਆਪਣੇ ਸਾਰੇ ਜਿਹੜੇ ਸਬੂਤ ਆ ਹੰਟਰ ਬਾਈਡਨ ਦੇ ਉਲਟ ਪੇਸ਼ ਕਰ ਦਿੱਤੇ ਨੇ। ਜੀ।